शहर कसूर है दूर मेरे लई ते तेरे लई नकोदर होए साडे नालों पंछी चंगे भावें इधर जान जां उधर। आंदे भी अद्धा पिंड साडा वड्डिया गया ਉਹਦੇ ਚ ਕੋਈ ਤੁਹਾਡੇ ਆਪਣੇ ਟੱਬਰ ਦਾ ਵੀ ਕੋਈ ਜੀ ਗਿਆ? ਸਾਡੀ ਭੈਣ ਉੱਥੇ ਆ। ਕੀ ਨਾਂ? ਗਣੇਸ਼ ਬੀਬੀ। ਨਹੀਂ ਉਹ ਆਏ ਨਹੀਂ ਇੱਧਰ? ਆਇਆ ਕਿ ਚੁੱਕ ਕੇ ਲੈ ਗਏ। ਹਾਂਜੀ ਚੁੱਕ ਕੇ ਲੈ ਗਏ ਸਿੱਖ। ਹਾਂ ਓਏ ਹੋਏ ਹਾਂ ਹੋਰ ਮੈਂ ਇਹਦੂ ਵਾਲੇ ਇੰਨੀ ਦੁਨੀਆ ਨੂੰ ਮੈਂ ਸੁਣਾਉਣ ਡਿਆ, ਮੈਂ ਕਦੀ ਇਹ ਗੱਲ ਕਰਕੇ ਰਾਜੀ ਨਹੀਂ ਸੀਗਾ ਤੇ ਮੈਨੂੰ ਪਤਾ ਮੇਰੇ ਤੋਂ ਵੱਡੇ सोचिया ही कदी होए सोचिया ही कदी सोचिया ही कदी कीता गौर होए हमीदिया सोचिया ही कदी कीता गौर होए हमीदिया साडे नालों चंगे ने जनार होए हमीदिया साडे नालों चंगे ने जनार होए हमीदिया। काले मेंढे कपड़े ते काला मेंढा भेस गुनाही भरिया मैं फिरां ते लोग कहण दरवेश फरीदा ओ जो दिसदी आ ढेरियां जिन्हां ते कख पे उधरों कोई नहीं आया ते इधरों लख गए फरीदा खाक ना निधिए ते खाकों जीड़ न को जिउंदियां पैरां हेठिया ते मोया उत्ते हो। ਹੁਣ ਆਇਆ ਜੀ ਬਾਬਾ ਵਾਰਿਸ ਸ਼ਾਹ ਕੋਈ ਬੋਲ ਗਈ ਸ਼ਾਖ ਉਮਰ ਦੀ ਤੇ ਇੱਥੇ ਆਲਣਾ ਕਿਸੇ ਨਾ ਪਾਇਆ ਜੀ ਕਈ ਹੁਕਮ ਤੇ ਜ਼ੁਲਮ ਕਮਾ ਚੁੱਕੇ ਕਿਸੇ ਨਾਲ ਨਾ ਸਾਥ ਲਦਾਇਆ ਜੀ ਵੱਡੀ ਉਮਰ ਤੇ ਬਹੁਤ ਔਲਾਦ ਵਾਲਾ ਜਿਸ ਨੂੰ ਤੂਫਾਨ ਡਬਾਇਆ ਜੀ ਜਿਹੜਾ ਦੀਨ ਤੇ ਦੁਨੀਆ ਦਾ ਬਾਦਸ਼ਾਹ ਸੀ ਉਹ ਵੀ ਖਾਕ ਦੇ ਵਿੱਚ ਸਮਾਇਆ ਜੀ ਹੈਂ ਦੁਨੀਆ ਕੂਚ ਮਕਾਮ ਫਨਾ ਦਾ ਹੈ ਕਿਉਂ ਬੈਠਾ ਝੋਪੜੀ ਪਾ ਮੀਆਂ ਤੇਰੇ ਨਾਲ ਦੇ ਬੇਲੀਆਂ ਲੱਦ ਗਏ होया सब दा चल चला मियाँ रांझे वांग फिर हाथ दे हा मारी गई जान से हो हवा मियाँ दोवें इश्क मजादी विच रहे कायम नाल सिदक दे गए नभा मियाँ वारिस शाह ख्वाब सरां दी ते कई वाजड़े गए वजा मियाँ। मार के उडारी चले जांदे चक लाला वे मार के उडारी चले जांदे चक लाला वे दूर नहीं कराची नेड़े इन्हां लई अंबाला वे दूर नहीं कराची नेड़े इन्हां लई अंबाला वे बिना वीज़ा जांदे ने होए बिना वीज़ा जांदे ने बिना वीज़ा जांदे ने लाहौर होए हमीदिया साडे नालों चंगे ने जनार होए हमीदिया साडे नालों चंगे ने जनार होए हमीदिया। अस्सलाम वालेकुम मैं नासिर ढिल्लों लाइलपुर पाकिस्तान तो पंजाबी लहर की टीम तो पंजाब टीवी का प्रोग्राम लकीरां लैके तुहाडे रूबरू हाज़र हाँ। तो असी 1947 की वंड 1947 की पार्टीशन वेले जिहड़े हालात सन बने या उस तो पहलों का वसेब लोग किस तरह वसदे सन एक दूजे नाल ते उन्हां लोगां नूं उन्हां बजुर्गां नूं मिल के जिन्हां 1947 की वंड दीयां पीड़ां अपने पिंडे ते हंडाइयां उन्हां दी गलबात लैके तुहाडे सामने हाज़र होई दा तुहाडे रूबरू प्रोग्राम करीदे आ। ते अज पहुँचे बजुर्गों के कोल जड़ांवाला दे विच ते गलबात सांझी करांगे 1947 की वंड के हवाले दे नाल कि किस तरह के हालात सन किवें होया ये सारी गलबात तुहाडे नाल सांझी करांगे। अस्सलाम वालेकुम।
ਵਾਲੇਕੁਮ ਸਲਾਮ ਵ ਰਹਿਮਤੁਲਾਹਿ ਵ ਬਰਕਾਤੁਹ। ਬਾਬਾ ਜੀ ਨਾਂ ਕੀ ਤੁਹਾਡਾ? ਮੁਹੰਮਦ ਅਸ਼ਰਫ ਖਾਨ। ਤੇ ਤੁਹਾਡੇ ਅੱਬਾ ਜੀ ਦਾ? ਇਬਰਾਹਿਮ ਖਾਨ। ਇਬਰਾਹਿਮ ਖਾਨ। ਹਾਂਜੀ। ਦਾਦਾ ਜੀ ਦਾ? ਬੁਲੰਦ ਖਾਨ। ਬੁਲੰਦ ਖਾਨ। ਤੇ ਆਪਣੀ ਬਰਾਦਰੀ ਗੋਤ ਕਿਹੜੀ ਆ? ਕਾਕੜ ਪਠਾਨ ਕਾਕੜ। ਕਾਕੜ। ਅੱਛਾ ਇਹ ਦੱਸੋ ਵੀ ਆਪਾਂ ਜਦੋਂ 47 ਦੀ ਹੋਈ ਆ ਵੰਡ, ਉਦੋਂ ਹਿੰਦੁਸਤਾਨ 'ਚ ਉੱਠ ਕੇ ਆਏ ਜਾਂ ਇੱਧਰ ਦੇ ਜੇ? ਹਿੰਦੁਸਤਾਨ 'ਚ ਉੱਠ ਕੇ ਆਏ ਆ ਜੀ, ਬੋੜੇਵਾਲ 'ਚੋਂ, ਗੋਸਲ ਅਫਗਾਨਾ ਕਾਗਜ਼ਾਂ ਦੇ ਵਿੱਚ ਜੀ। ਬੋੜੇਵਾਲ ਉਹਨੂੰ ਗੋਸਲ ਅਫਗਾਨਾ ਕਾਗਜ਼ਾਂ ਵਿੱਚ ਗੋਸਲ ਅਫਗਾਨਾ ਹੈ। ਅੱਛਾ ਇਹ ਜ਼ਿਲ੍ਹੇ ਕਿਹੜੇ 'ਚ ਪੈਂਦਾ? ਅੰਮ੍ਰਿਤਸਰ ਦੇ ਵਿੱਚ। ਅੰਮ੍ਰਿਤਸਰ ਦੇ ਵਿੱਚ ਤਹਿਸੀਲ? ਅੰਮ੍ਰਿਤਸਰ। ਖਾਸ ਅੰਮ੍ਰਿਤਸਰ ਦੇ ਵਿੱਚ ਹੀ ਆ। ਖਾਸ ਅੰਮ੍ਰਿਤਸਰ ਦੇ ਵਿੱਚ। ਥਾਣਾ ਕਿਹੜਾ ਪੈਂਦਾ? ਥਾਣਾ ਮਜੀਠਾ। ਥਾਣਾ ਮਜੀਠਾ। ਹਾਂਜੀ ਠੀਕ। ਹਾਂਜੀ। ਤੇ ਇੱਕ ਪਿੰਡ ਜਿਹੜਾ ਬੋੜੇਵਾਲ ਹੈ ਆਪਣਾ, ਹਾਂਜੀ। ਇਹ ਸਾਰਾ ਆਬਾਦੀ ਜਿਹੜੀ ਹੈ ਮਿਕਸ ਹੀ ਆ ਕਿ? ਸਾਡੀ ਵੱਖਰੀ ਆਬਾਦੀ ਸੀ ਜੀ, ਬਾਕੀ ਸਿੱਖ ਬਰਾਦਰੀ ਜਿਹੜੀ ਸੀ ਸਾਥੋਂ ਵੱਖਰੀ। ਸਾਡੇ ਪਿੰਡ ਦੇ ਵਿੱਚ ਕੋਈ ਸਿੱਖ ਨਹੀਂ ਸੀ ਹੈਗਾ, ਸਾਰੇ ਮੁਸਲਮਾਨਾਂ ਦੀ ਸੀ ਆਬਾਦੀ? ਮੁਸਲਮਾਨਾਂ ਦੀ ਆਬਾਦੀ ਸੀ। ਨਾਲੇ ਵੱਖਰੀ ਆਬਾਦੀ ਸੀ ਉਹਨਾਂ ਦੀ। ਉਹ ਪਿੰਡ ਹੋਰ ਸੀ? ਉਹ ਪਿੰਡ ਵੱਖਰਾ ਸੀ ਜੀ। ਉਹਨੂੰ ਗੋਸਲ ਅਫਗਾਨਾ ਉਹਨੂੰ ਕਹਿੰਦੇ ਸੀ ਤੇ ਇਹ ਬੋੜੇਵਾਲ ਅਫਗਾਨਾ ਸੀ। ਅੱਛਾ ਨਾ ਇੱਕੋ ਹੀ ਆਇਆ। ਉਹਦੇ ਵਿੱਚੋਂ ਹੀ ਇਹ ਸਿੱਖਾਂ ਦੀ ਵੱਖਰੀ ਛੱਪੜ ਹੀ ਸੀ ਜੀ ਵਿੱਚ। ਉਹ ਪਰਲੇ ਪਾਸੇ ਅਸੀਂ ਉਰਲੇ ਪਾਸੇ ਦਾ। ਅੱਛਾ ਤੇ ਉਮਰ ਆਪਣੀ ਤੁਹਾਡੀ ਕਿੰਨੀ ਸੀ ਜਦੋਂ ਆਏ ਉਦੋਂ? 14 ਸਾਲ ਉਮਰ ਸੀ। 14 ਸਾਲ ਦੇ? 14 ਸਾਲ ਦੇ। ਠੀਕ। ਤੇ ਹੋਸ਼ ਸੀ ਉਦੋਂ? ਇੰਨੀ ਹੋਸ਼ ਕਿ ਮੈਂ ਉਹਨਾਂ ਦੇ ਦਾਦਿਆਂ ਪੜਦਾਦਿਆਂ ਨੂੰ ਵੀ ਜਾਣਦਾ। ਅੱਛਾ। ਆਹ ਤੇ ਜਿਹੜਾ ਅੰਮ੍ਰਿਤਸਰ ਦਾ ਜਿਹੜਾ ਹੈਗਾ ਨਾ ਜੀ, ਉਹ ਸ਼ਹਿਰ ਜਿਹੜਾ, ਉਹਦੇ ਮੁਤਲਕ ਮੈਨੂੰ ਪੁੱਛ ਲਓ, ਤੁਹਾਨੂੰ ਮੈਂ ਦੱਸ ਦਾਂਗਾ। ਜਿੱਥੋਂ ਇਹ ਤਾਰੀਖ ਚੱਲੀ ਹੈ ਨਾ ਪਾਕਿਸਤਾਨ ਦੀ, ਕਿਸੇ ਦਾ ਕੁਝ ਨਹੀਂ ਵਿਗੜਿਆ, ਨਾ ਹੁਸ਼ਿਆਰਪੁਰੀਆਂ ਦਾ, ਨਾ ਜਲੰਧਰੀਆਂ ਦਾ, ਨਾ ਦੂਸਰਿਆਂ ਦਾ, ਤੀਸਰਾ। ਜੋ ਵੱਢ ਟੁੱਕ ਹੋਈ ਆ ਅੰਮ੍ਰਿਤਸਰ ਦੇ ਵਿੱਚ ਹੋਈ ਆ। ਸਾਡਾ ਆਪਣਾ 350 ਜੀ ਜਿਹੜਾ ਉਹ ਕਤਲ ਹੋਇਆ। ਜੇ ਕਿਸੇ ਸਿੱਖ ਦੇ ਬਾਅਦ ਇੱਕ ਥਾਣੇਦਾਰ ਨੇ ਆਖਿਆ ਸੀ ਕਿ ਮੁਸਲਮਾਨਾਂ ਦੇ ਉੱਤੇ ਪਾਬੰਦੀ ਲੱਗੀ ਆ, ਹਥਿਆਰ ਨਹੀਂ ਚੁੱਕ ਕੇ ਜਾ ਸਕਦਾ, ਸ਼ਹਿਰ ਦੇ ਵਿੱਚ ਫਿਰ ਸਕਦਾ। ਮਸਵਾਕ ਕਰਨੀ ਵੀ ਬੰਦ ਕੀਤੀ ਸੀ ਉਹਨਾਂ ਨੇ। ਤੇ ਫਿਰ ਵੀ ਆਂਦੇ ਵੀ ਇੰਨੇ ਸਿੱਖ ਫਲਾਣੇ ਥਾਂ ਮਰ ਗਏ, ਇੰਨੇ ਸਿੱਖ ਫਲਾਣੇ ਥਾਂ ਮਰ ਗਏ, ਕਿੱਦਾਂ ਮਾਰ ਲੈਂਦੇ ਹੋ? ਹੈ ਜੀ। ਉੱਥੇ ਸ਼ਰੀਫਪੁਰਾ ਸੀ, ਉੱਥੇ ਦੇ ਬਦਮਾਸ਼ ਵੀ ਆਇਆ ਸਨ। ਜਦੋਂ ਇੱਕ ਮੁਸਲਮਾਨਾਂ ਦੇ ਨਾਲ ਸਿੰਘ ਜੀ ਫਸ ਗਏ। ਆਪਾਂ ਗੱਲਾਂ ਕਰਦੇ ਹਾਂ, ਤੁਹਾਡੇ ਕੋਲ ਪੁੱਛਾਂਗਾ ਸਾਰੀਆਂ ਗੱਲਾਂ। ਪਹਿਲਾਂ ਆਪਾਂ ਬੇਸਿਕ ਤੁਹਾਡੇ ਕੋਲ ਇਨਫੋਰਮੇਸ਼ਨ ਜਿਹੜੀ ਨਾ ਉਹ ਲੈ ਲਈਏ ਪਿੰਡ ਦੇ ਮੁਤਲਕ ਜਿਹੜੀ ਆ। ਪਹਿਲਾਂ ਫਿਰ ਆਪਾਂ ਇਹ ਗੱਲਬਾਤ ਸਾਰੀ ਸਾਂਝੀ ਕਰਦੇ ਹਾਂ, ਸਾਰਿਆਂ ਤੱਕ ਜਿਹੜੀ ਤੁਹਾਡੀ ਗੱਲਬਾਤ ਪਹੁੰਚਾਵਾਂਗੇ। ਪਹੁੰਚੂ। ਅੱਛਾ ਇਹ ਦੱਸੋ ਤੁਸੀਂ ਵੀ ਆਪਣਾ ਪਿੰਡ ਜਿਹੜਾ ਬੋੜੇਵਾਲ ਆ, ਉਹਦੇ ਦੱਸਿਆ ਤੁਸੀਂ ਇੱਕ ਨਾਲ ਸੀ ਸਿੱਖਾਂ ਦੀ ਆਬਾਦੀ ਅਫਗਾਨਾਬਾਦ ਜਿਹੜਾ ਵੀ, ਉਹਦੇ ਆਲੇ ਦੁਆਲੇ ਬੋੜੇਵਾਲ ਦੇ ਪਿੰਡਾਂ ਦੇ ਨਾਂ ਥੋੜ੍ਹੇ ਜਿਹੇ ਦੱਸ ਦਿਓ। ਉਹਨਾਂ ਦੇ ਨਾਲ ਜੀ 2-3 ਬੋੜੇਵਾਲ ਨੇ। ਹੈ ਜੀ। ਇੱਕ ਉਹਨੂੰ ਪੁਰਾਣਾ ਬੋੜੇਵਾਲ ਕਹਿੰਦੇ, ਇੱਕ ਮੌਸਮਦੀਨ ਦਾ ਬੋੜੇਵਾਲ ਲਾਗੇ ਰਮਾਣੇ ਹੈਗੇ ਜੀ, ਉਹ ਹੈ ਜੀ। ਲਾਗੇ ਟਪਈ ਹੈਗੀ, ਉਹ ਜਿਹੜਾ ਗੁਰਦਾਸਪੁਰ ਵਿੱਚ ਪੈਂਦੀ ਸੀ। ਹੈ ਜੀ। ਅੱਗੇ ਹਮਜ਼ਾ ਅਠਵਾਲ ਹੈਗੇ ਨੇ, ਉਹ ਵੀ ਉੱਥੇ ਪੈਂਦੇ, ਗੁਰਦਾਸਪੁਰ ਵਿੱਚ ਪੈਂਦੇ ਸੀ। ਇਹ ਸਾਰੇ ਲਾਗੇ ਸਾਰੇ ਪਿੰਡ ਨੇ। ਬੁੱਢਾ ਤੇ ਭੋਮਾ ਵਡਾਲਾ ਜਿਹੜਾ ਬਹੁਤ ਵੱਡਾ ਪਿੰਡ ਸੀ, ਅੱਧਾ ਮੁਸਲਮਾਨਾਂ ਦਾ ਅੱਧਾ ਸਿੱਖਾਂ ਦਾ ਹੈ। ਹਾਂਜੀ। ਪੱਕੀ ਸੜਕ ਜਾਂਦੀ ਮਸੀਤੇ ਮਜੀਠੇ ਨੂੰ ਉੱਥੋਂ। ਹਾਂਜੀ। ਤੇ ਆਪਣੀ ਤੁਹਾਡੀ ਉੱਥੇ ਆਪਣੇ ਘਰ ਕਿੰਨੇ ਸਨ ਬੋੜੇਵਾਲ ਦੇ ਵਿੱਚ? ਸਾਡੇ ਉਹ ਜੀ ਘਰ ਤਕਸੀਮ ਹੋ ਗਏ ਨੇ, ਵਿੱਚੋਂ ਦੀ ਨਹਿਰ ਨਿਕਲ ਆਈ ਆ ਜਿਹੜੀ ਤੁਹਾਡੇ ਇੱਥੇ ਲਾਹੌਰ ਆਉਂਦੀ ਆ। ਉਹ ਫਿਰ ਅੱਧਾ ਉਹਨੇ ਇੱਕ ਪਾਸੇ ਨੂੰ ਪੁਰਾਣਾ ਪਿੰਡ ਕਹਿਣ ਲੱਗ ਪਏ ਕਿ ਨਵਾਂ ਪਿੰਡ ਪੈ ਗਿਆ। ਪਹਿਲਾਂ ਇੱਕੋ ਹੀ ਸੀ। ਨਹੀਂ ਆਪਣੇ ਆਬਾਦੀ ਕਿੰਨੀ ਸੀ ਹੋਣੀ ਜਿੱਥੇ ਤੁਸੀਂ ਜਿੱਥੇ ਰਹਿੰਦੇ ਸੀ? ਆਬਾਦੀ ਸਾਡੀ ਜੀ ਉੱਥੇ ਤੇ ਕਾਫੀ ਆਬਾਦੀ ਸਾਡੀ 2-3 ਪਿੰਡਾਂ ਦੀ। ਹੁਣ ਸਾਰੇ ਉਹ ਰਿਸ਼ਤੇਦਾਰ ਤੇ ਆਏ ਸੀ ਵੀ ਨਹਿਰੋਂ ਪਾਰ ਹੀ ਹੋਏ ਸੀ ਨਾ। ਹੋਰ ਉੱਥੇ ਕੋਈ ਘਰ ਆਪਣੇ ਪਿੰਡ ਦੇ ਵਿੱਚ ਕੋਈ ਬਾਹਮਣਾਂ ਦਾ ਜਾਂ ਹੋਰ ਕੋਈ ਘਰ ਨਹੀਂ ਸੀ ਸਾਡੇ, ਸਾਰੇ ਮੁਸਲਮਾਨਾਂ ਦੇ? ਠੀਕ ਹੈ। ਹਾਂਜੀ। ਤੇ ਇਹ ਲਾਗੇ ਜਿਹੜੇ ਪਿੰਡ ਗਣਾਏ ਆ ਤੁਸੀਂ, ਉੱਥੋਂ ਦੇ ਕੋਈ ਸਰਪੰਚ ਜਾਂ ਕੋਈ ਵੱਡੇ ਬੰਦੇ ਕਿਸੇ ਦਾ ਨਾਂ ਥੋੜਾ ਜਿਹਾ ਦੱਸੋ। ਜਿਹੜੇ ਲਿਆਸਾ ਜਾਟਾ ਹੈਗਾ ਸੀ ਜੀ, ਚਪਈ ਦਾ। ਟਪਈ। ਹਾਂਜੀ। ਲਾਗੇ ਰਮਾਣੇ ਹੈਗੇ ਸੀ। ਕੇਸਰ ਸਿੰਘ ਹੈਗਾ ਸੀ। ਕੇਸਰ ਸਿੰਘ ਕਿਹੜੇ ਪਿੰਡ ਦਾ? ਉਹ ਰਮਾਣਿਆਂ ਦਾ ਸੀ। ਰਮਾਣਿਆਂ ਦਾ। ਹਾਂਜੀ। ਤੇ ਇੱਕ ਭਗਤ ਸਿੰਘ ਸੀ। ਹਾਂਜੀ। ਉਹ ਗੋਸਲਾਂ ਦਾ ਸੀ। ਭਗਤ ਸਿੰਘ ਗੋਸਲਾਂ ਦਾ। ਠੀਕ ਹੈ। ਹਾਂਜੀ। ਹੋਰ ਉੱਥੇ ਕੋਈ ਇਲਾਕੇ 'ਚ ਇਲੈਕਸ਼ਨ ਉਦੋਂ ਕਿਹੜਾ ਲੜਦਾ ਹੁੰਦਾ ਸੀ? ਮੁਸਲਮਾਨਾਂ ਦਾ ਸੀ ਕੋਈ ਆ ਕੇ? ਮੀਰ ਮਕਬੂਲ ਲੜਿਆ ਜੀ ਉੱਥੇ। ਮੀਰ ਮਕਬੂਲ? ਹਾਂਜੀ। ਮੀਰ ਮਕਬੂਲ ਲੜਿਆ ਮੁਸਲਮਾਨਾਂ ਵੱਲੋਂ। ਠੀਕ ਹੈ। ਹਾਂਜੀ। ਉਹ ਲੜਿਆ। ਠੀਕ ਹੈ। ਹਾਂਜੀ। ਉਹ ਜਿੱਤਿਆ ਸੀ ਫਿਰ ਉਹ। ਠੀਕ। ਆਪਣੀ ਪੈਲੀ ਪੂਲੀ ਕਿੰਨੀ ਹੈ ਪਿੰਡ ਦੇ ਵਿੱਚ? ਸਾਡੀ ਪਿੰਡ ਦੇ ਵਿੱਚ ਇੱਥੇ 2.5 ਕਿੱਲੇ ਨੇ। ਉਧਰ ਕਿੰਨੀ ਸੀ? ਉਧਰ ਵੀ ਇੰਨੀ ਸੀ। ਉਧਰ ਇੱਕੋ ਹੀ ਨਹੀਂ ਹੁੰਦਾ ਉੱਥੋਂ ਦੇ ਇੱਥੋਂ ਦੇ। ਅੱਛਾ ਵੀ 2.5 ਕਿੱਲੇ ਸੀ ਪੈਲੀ ਆਪਣੀ?
ਉਹ ਡੈਰੀ ਵੀ ਸੀ ਤੇ ਚਾਈ ਵੀ ਸੀ। ਤੁਸੀਂ ਪੜ੍ਹੇ ਪੁੜੇ ਹੋ? ਨਹੀਂ 16 ਨੇ ਪੜ੍ਹਾ ਤੇ ਪੜ੍ਹਾ ਲਓ। ਅੱਛਾ, ਤੇ ਪਿੰਡ ਦੇ ਵਿੱਚ ਮਸਜਿਦਾਂ ਕਿੰਨੀਆਂ ਸੀ ਆਪਣੇ 'ਚ? ਸਾਡੇ ਪਿੰਡ 'ਚ ਵੱਖੋ ਵੱਖ ਮਸਜਿਦਾਂ ਸੀ, ਤਿੰਨਾਂ ਪਿੰਡਾਂ ਵਿੱਚ ਇੱਕ ਮਸਜਿਦ ਸੀ। ਅੱਛਾ, ਹਾਂ, ਇੱਕੋ ਪਿੰਡ ਦੇ ਜੀ 3 ਪਿੰਡ ਬਣੇ ਸੀ ਜੀ, ਤੇ ਸਾਡੀ ਵੱਖਰੀ ਮਸਜਿਦ ਸੀ, ਦੂਸਰਿਆਂ ਦੀ ਆਪਾਂ ਆਪਣੇ ਹੈ ਸੀ, ਸਾਰੇ ਮੁਸਲਮਾਨ ਸੀ ਉਹ। ਠੀਕ, ਵੱਖੋ ਵੱਖ ਸੀ। ਹਾਂਜੀ। ਅੱਛਾ, ਜਿਵੇਂ ਤੁਸੀਂ ਅੱਗੇ ਗੱਲਾਂ ਦੱਸਣ ਡਏ ਸੋ ਵੀ ਆਪਾਂ ਹੁਣ ਥੋੜੀ ਜਿਹੀ ਵੰਡ ਤੇ ਗੱਲ ਕਰਦੇ ਹਾਂ। ਵੀ ਇਹਦੇ ਵਿੱਚ ਜਦੋਂ ਵੰਡ ਤੋਂ ਪਹਿਲੋਂ ਜਦੋਂ ਪਤਾ ਕੋਈ ਨਹੀਂ ਸੀ ਕਿ ਹੁਣ ਪਾਕਿਸਤਾਨ ਬਣਨਾ ਵਾ ਜਾਂ ਨਹੀਂ ਬਣਨਾ, ਉਦੋਂ ਲੋਕਾਂ ਦਾ ਰਹਿਣ ਸਹਿਣ ਆਪਸ ਦੇ ਵਿੱਚ ਕਿਵੇਂ ਸੀ? ਲੋਕਾਂ ਦਾ ਰਹਿਣ ਸਹਿਣ ਜਿਹੜੇ ਸੀ ਨਾ, ਉਹ ਰਹਿਣ ਸਹਿਣ ਵਾਲੇ ਜਿਹੜੇ ਉਹ ਏਡੇ ਚੰਗੇ ਹੈਗੇ ਸੀ, ਬਹੁਤ ਹੀ ਚੰਗੇ, ਸਿੱਖ ਵੀ ਤੇ ਮੁਸਲਮਾਨ ਵੀ। ਉਹ ਜਿਹੜੇ ਬਾਹਮਣ ਨੇ ਨਾ, ਉਹਨਾਂ ਨੇ ਫੁੱਲੀਆਂ ਸੁੱਟੀਆਂ ਇਹਨਾਂ ਅੱਗੇ, ਇਹਨਾਂ ਨੂੰ ਅੱਗੇ ਕੀਤਾ, ਇਹੋ ਹੀ ਕਤਲ ਹੋਏ ਜਾਂ ਮੁਸਲਮਾਨ ਕਤਲ ਹੋਏ। ਹਾਂਜੀ, ਜੇ 6 ਲੱਖ ਬੰਦਾ ਮੁਸਲਮਾਨ ਕਤਲ ਹੋਇਆ ਨਾ, ਤੇ 3-3.5 ਲੱਖ ਇਹ ਵੀ ਹੋਏ ਨੇ। ਹਾਂਜੀ, 10 ਲੱਖ ਦੇ ਕੋਲ ਦੱਸਦੇ ਆ ਜੀ। ਆਹੋ 10 ਲੱਖ ਇਦਾਂ ਹੀ ਹੋਣਾ ਵੀ ਜਦ ਇੰਨੇ ਕੁ ਕਤਲ ਹੋ। ਅੱਛਾ, ਤੁਹਾਡੇ ਕਹਿਣ ਦਾ ਮਤਲਬ ਵੀ ਮੁਸਲਮਾਨ ਬਹੁਤੇ ਕਤਲ ਹੋਏ? ਹਾਂ, ਮੁਸਲਮਾਨ ਬਹੁਤੇ ਕਤਲ ਹੋਇਆ, ਬਹੁਤ ਕਤਲ ਹੋਇਆ। ਤੁਹਾਡੇ ਤਦਾਦ ਦੇ ਮੁਤਾਬਕ ਵੀ 6 ਲੱਖ ਤੁਸੀਂ ਕਹਿੰਦੇ ਹੋ? ਹਾਂਜੀ, ਕੀ 6 ਲੱਖ ਮੁਸਲਮਾਨ ਕਤਲ ਹੋਏ? ਮੈਂ 6 ਲੱਖ ਕਹਿਣ ਦੀ ਤੁਹਾਡੇ ਲਿਖਿਆ ਲੁਖਿਆ ਜਿਹੜਾ ਆਉਂਦਾ ਸੀ ਉਹਨਾਂ ਲਿਖਿਆ ਤੇ ਇਹ ਆਉਂਦਾ, ਵੈਸੇ ਤੇ ਜਿਹੜੀ ਗੱਲਾਂ ਬਾਤ ਸਾਡੇ ਪਿੰਡ ਦੇ ਵਿੱਚ 6 ਲੱਖ ਤੇ ਨਹੀਂ ਸੀ ਨਾ ਹੈਗਾ ਬੰਦਾ। ਮੈਂ ਵੈਸੇ ਗੱਲ ਕਰਦਾ ਵੀ ਸੋਵੇਂ ਪਤਾ ਤੇ ਇਹ ਲੱਗਦਾ ਵੀ 30 ਲੱਖ ਦੇ ਕੋਲ ਜਿਹੜੀ ਕਤਲੋਗਾਰਤ ਹੋਈ ਹੈ ਦੋਵਾਂ ਪਾਸੇ। 30 ਲੱਖ ਜੀ ਕੋਈ ਨਹੀਂ ਕਤਲ ਹੋਈ ਸਾਰੇ। ਜੇ ਪਾਕਿਸਤਾਨ ਦਾ ਤੁਸੀਂ ਨਜ਼ਰੀਆਤੀ ਰਿਆਸਤ ਲੈਣੀ ਆ ਨਾ, ਤੇ ਅੰਮ੍ਰਿਤਸਰ ਨੇ ਇਹ ਪਾਕਿਸਤਾਨ ਬਣਾਇਆ। ਇਹ ਸਾਡੀ ਦੂਸਰੀ ਮੁਸਲਮਾਨਾਂ ਦੀ ਨਜ਼ਰੀਆਤੀ ਰਿਆਸਤ ਆ, ਮਦੀਨੇ ਤੋਂ ਇਲਾਵਾ ਦੂਸਰੀ ਇਹ। ਹਾਂਜੀ, ਇਹਨਾਂ ਨੇ ਕੀ ਲਿਆ? ਉਹਨਾਂ ਨੇ ਇਹਨਾਂ ਦੇ ਅੱਗੇ ਫੁੱਲੀਆਂ ਸੁੱਟ ਛੜੀਆਂ। ਕਤਲ ਇਹ ਹੋਏ, ਮੁਸਲਮਾਨ ਕਤਲ ਹੋਏ। ਮੁਸਲਮਾਨਾਂ ਨੇ ਤਾਂ ਪਾਕਿਸਤਾਨ ਬਣਾ ਲਿਆ, ਤੇ ਨਨਕਾਣਾ ਸਾਹਿਬ ਸਾਡਾ ਹੈ। ਹਾਂਜੀ, ਸਾਡੀ ਮਰਜ਼ੀ ਆ ਨਾ ਜੀ, ਉਹਨਾਂ ਨਾਲ ਇਤਫਾਕ ਨਾਲ ਆਉਣ ਦਈਏ ਨਾ ਆਉਣ ਦਈਏ, ਵੱਖਰੀ ਗੱਲ ਆ। ਇਹਨਾਂ ਨੇ ਕੀ ਲਿਆ? ਜਿਹੜੇ ਕਤਲ ਹੋਏ, ਸਿੱਖ ਕਤਲ ਜਿਹੜੇ ਹੋਏ ਨੇ, ਉਹਨਾਂ ਨੇ ਕੀ ਲਿਆ? ਨਹੀਂ, ਇਹਨਾਂ ਦਾ ਤੇ ਵੈਸੇ ਪਤਾ ਇਹ ਲੱਗਦਾ ਵੀ ਇਹਨਾਂ ਦਾ ਤੇ ਸਿੱਖਾਂ ਦਾ ਤੇ ਲੀਡਰ ਤਾਰਾ ਸਿੰਘ ਸੀ। ਤਾਰਾ ਸਿੰਘ ਜਿਹੜਾ ਸੀ ਜੀ, ਪਿੰਡੀ ਦਾ ਰਹਿਣ ਵਾਲਾ ਸੀ, ਮਾਸਟਰ ਤਾਰਾ ਸਿੰਘ ਉਹਨੂੰ ਕਹਿੰਦੇ ਸੀ। ਪਿੰਡਾਂ ਦੇ ਵਿੱਚ ਕੋਈ ਗੱਲ ਨਹੀਂ ਸੀ ਹੈਗੀ, ਸ਼ਹਿਰ ਅੰਮ੍ਰਿਤਸਰ ਦੇ ਵਿੱਚ ਅੱਗ ਮੱਚੀ ਪਈ ਸੀ, ਇਹਨੇ ਜਾ ਕੇ ਪਿੰਡਾਂ ਦੇ ਵਿੱਚ ਵੀ ਧਮਾਈ ਆ। ਕਿਵੇਂ ਧਮਾਈ? ਕੀ ਕਿਹਾ ਉਹਨੇ? ਬਸ ਸਿੱਖਾਂ ਨੂੰ ਚੁੱਕਿਆ ਵੀ ਸਾਡੇ ਉਧਰ ਕਤਲੋਗਾਰ ਤੇ ਐਂ ਹੋਣ ਡਈ ਹੈ, ਤੇ ਇਦਾਂ ਹੋਣ ਡਈ ਹੈ, ਤੇ ਪਾਓ ਇਹਨਾਂ ਮੁਸਲਮਾਨਾਂ ਨੂੰ ਖਤਮ ਕਰੋ। ਹਾਂਜੀ, ਹੁਣ ਸਾਡਾ ਪਿੰਡ ਅੱਧਿਓਂ ਬਹੁਤਾ ਤਬਾਹ ਹੋ ਗਿਆ, ਸਾਡੀਆਂ ਧੀਆਂ ਭੈਣਾਂ ਉੱਥੇ ਰਹਿ ਗਈਆਂ। ਹਾਂਜੀ, ਜੋ ਕੁਛ ਕੀਤਾ ਇਹਨਾਂ ਨੇ ਕੀਤਾ, ਉਹ ਅਸਾਂ ਅੱਖੀਆਂ ਨਾਲ ਆਪਣੀਆਂ ਨਾਲ ਵੇਖਿਆ ਹੋਇਆ। ਕੀ ਵੇਖਿਆ ਤੁਸੀਂ ਉਹ ਦੱਸੋ? ਕਤਲ ਹੋਏ ਜੀ, ਉੱਤੋਂ ਦੀ ਟੱਪ ਕੇ ਆਏ ਆ, ਛੱਡ ਕੇ ਆਏ ਆ, ਸੈਕਦਿਆਂ ਨੂੰ ਵੇਖ ਕੇ ਆਏ ਆ। ਹਾਂਜੀ, ਮੁੜ ਕੇ ਕਿੱਧਰੋਂ ਉੱਤੋਂ ਦੀ ਘੁੰਮ ਕੇ ਤੇ ਆਏ ਆ। ਹਾਂਜੀ, ਫਿਰ ਅੰਮ੍ਰਿਤਸਰ ਫਰੀਦ ਦੇ ਚੌਕ ਦੇ ਵਿੱਚ ਆ ਲੱਕੜਾਂ ਪਾੜਦੇ ਹੁੰਦੇ ਸੀ, ਹੱਥੋਂ ਅਸੀਂ ਉਹਨਾਂ ਨੂੰ ਕਹਿੰਦਾ, ਉਹਨਾਂ ਨੂੰ 2-3 ਬੰਦੂਕਾਂ ਆਈਆਂ ਬਾਹਰੋਂ ਕਿਤੇ, ਕਿਸੇ ਨੂੰ ਚਲਾਉਣ ਦਾ ਨਹੀਂ ਪਤਾ ਮੁਸਲਮਾਨ ਨੂੰ, ਉਹਨਾਂ ਨੇ ਚਲਾਈਆਂ। ਹਾਂਜੀ, ਕਰਮੋ ਡੇੜੀ ਬਾਜ਼ਾਰ ਦੇ ਵਿੱਚ ਮੈਂ ਤੁਹਾਨੂੰ ਦੱਸ ਦਿੰਦਾ ਕਿ ਇਹ ਯਾਦ ਰੱਖਿਓ, ਉਹ ਵੀ ਯਾਦ ਰੱਖਣ ਪਰਲੇ ਪਾਸੇ ਆ ਰਹੇ ਵੀ। ਉੱਥੇ ਜਾਮਿਆ ਮਸਜਿਦ ਸੀ ਮੁਸਲਮਾਨਾਂ ਦੀ, ਉੱਥੇ ਮੁਸਲਮਾਨਾਂ ਨੇ ਆਖਿਆ ਵੀ ਹਾਂ ਜੁਮਾ ਪੜ੍ਹਨਾ। ਉਹ ਬਾਜ਼ਾਰ ਤੰਗ ਬਾਜ਼ਾਰ ਸੀ ਥੋੜ੍ਹਾ ਜਿਹਾ ਘੱਟ, ਉੱਥੇ ਸਾਰਿਆਂ ਨੇ ਮੁਸਲਮਾਨਾਂ ਹੁਣ ਪਾਬੰਦੀ ਅੰਗਰੇਜ਼ ਨੇ ਦਿਲਾਈ, ਹਥਿਆਰ ਲੈ ਕੇ ਚੱਲ ਨਹੀਂ ਸਕਦੇ, ਮਸਵਾਕ ਨਹੀਂ ਕਰ ਸਕਦੇ। ਇਹਨਾਂ ਲੋਟੇ ਮਿੱਟੀ ਦੇ ਮੁਸਲਮਾਨਾਂ ਨੇ ਉਹ ਲਏ, ਉਹਦੇ ਵਿੱਚ ਮਿਰਚਾਂ ਪਾਈਆਂ, ਵਿੱਚ ਨਾਲ ਏਡੇ ਚਾਕੂ ਰੱਖੇ। ਗਏ ਨੇ ਮੁਸਲਮਾਨ ਕਹਿੰਦੇ ਆ ਵੀ ਜੇ ਅਸੀਂ ਉਹ ਮਸਜਿਦ ਵਿੱਚ ਨਮਾਜ਼ ਨਾ ਪੜ੍ਹੀ ਦੇ, ਜਜ਼ਬਾਤੀ ਹੁੰਦੇ ਸੀ, ਮਾਨ ਹੁੰਦਾ ਸੀ ਲੋਕਾਂ ਦੇ ਵਿੱਚ। ਪੜ੍ਹਿਆ ਜੀ, ਉਹ ਬਾਜ਼ਾਰ ਜਿਹੜਾ ਜੀ ਦੋਵੇਂ ਪਾਸਿਓਂ ਸਿੱਖਾਂ ਦਾ ਭਰਿਆ ਪਿਆ। ਜੁਮੇ ਤੋਂ ਬਾਅਦ ਅੱਬੇ ਵੀ ਜੁਮੇ ਤੋਂ ਇਹਨਾਂ ਜੁਮਾ ਪੜ੍ਹ ਕੇ ਨਿਕਲਣਾ ਬਾਹਰ, ਤੇ ਕਤਲੋਗਾਰ ਤੇ ਕਰੋ। ਹਾਂਜੀ, ਸਿੱਖ ਉੱਧਰ ਵੀ ਤੇ ਉੱਧਰ ਵੀ। ਅੱਛਾ, ਉੱਥੋਂ ਨਿਕਲਣੇ ਜਦੋਂ ਸ਼ੁਰੂ ਹੋਏ ਜਮਾ ਤੇ ਕੀ ਪੜ੍ਹਨਾ ਸੀ, ਹੁਣ ਪਤਾ ਤਾਂ ਹੈਗਾ ਕਿ ਬਾਹਰ ਕਤਲੋਗਾਰ ਦੀ ਹੋਣੀ ਆ। ਬਾਹਰ ਜਿਸੇ ਨਿਕਲਣੇ ਲੱਗੇ ਤਾਂ ਅੱਗੋਂ ਨਾਰਾ ਵੱਜਿਆ, ਸਰਸਰੀ ਕਾਰ। ਅੱਗੋਂ ਮੈਂ ਆਈ ਆਵਾਜ਼ ਕਿ ਸਭ ਕੀ ਸਿਰੀ ਉਤਾਰ। ਚੱਲ ਪਏ ਜੀ, ਮਿਰਚਾਂ ਸੁੱਟੀਆਂ, ਲੋਟਾ ਮਾਰਿਆ, ਚਾਕੂ ਫੇਰਿਆ, ਜਿੰਨੇ ਕੁ ਮਾਰੇ ਗਏ।
ਜ਼ਿਮੀਂਦਾਰ ਅਖਬਾਰ ਛਪਦਾ ਸੀ, ਉਹਦੇ ਵਿੱਚ ਵੱਡੀ ਸੁਰਖੀ ਲੱਗੀ ਹੋਈ ਕਿ ਕਰਮੋ ਡੇਰੀ ਬਾਜ਼ਾਰ ਮੇਂ ਲੁੱਟਮ ਬੰਬ ਚੱਲ ਗਿਆ। ਹਾਂਜੀ, ਇਸ ਤਰ੍ਹਾਂ ਦੀ ਉੱਥੇ ਜੋ ਕੁਛ ਹੋਇਆ ਅੰਮ੍ਰਿਤਸਰ ਦੇ ਵਿੱਚ ਹੋਇਆ। ਅੰਮ੍ਰਿਤਸਰ ਦੇ ਬਦਮਾਸ਼ਾਂ ਨੇ ਲਾਹੌਰੀਆਂ ਨੂੰ ਵੀ ਫਿਰ ਸੱਕ ਸੁਰਮਾ ਸੁਰਖੀ ਪਾਊਡਰ ਸਭ ਕੁਝ ਭੇਜਿਆ ਸੀ ਕਿ ਭੈਣ ਜਦੋਂ ਤੁਸੀਂ ਹੱਥਾਂ 'ਚ ਹੱਥ ਰੱਖ ਕੇ ਬੈਠੇ ਹੋ ਤੇ ਅਸੀਂ ਇੱਥੇ ਕਤਲ ਹੋਣ ਡਏ। ਹਾਂਜੀ, ਇਸ ਤਰ੍ਹਾਂ ਫਿਰ ਇਹ ਜਿਹੜੇ ਲੋਕ ਸੀ ਨੇ ਇੱਧਰ ਦੇ ਵੀ ਫਿਰ ਜਿਹੜੇ ਨੇ ਉੱਠੇ ਨੇ, ਜਿੰਨਾ ਕਿ ਕੋਈ ਇਹਨਾਂ ਕੋਲੋਂ ਕਤਲੋਗਾਰਤ ਕਰ ਸਕੇ ਇਹਨਾਂ ਨੇ ਵੀ ਕੀਤੀ। ਇੱਥੇ ਤੁਹਾਡੇ ਚੱਕੂ ਮੋੜ ਜਿਹਾ ਸੀ ਆਪਣੇ ਹੱਥਾਂ ਨਾਲ ਲਾਸ਼ਾਂ ਸੁੱਟੀਆਂ ਨੇ ਉੱਥੇ ਸਿੱਖਾਂ ਦੀ। 1 ਨੰਬਰ ਸਕੂਲ ਦੇ ਵਿੱਚੋਂ ਜਿਹੜਾ ਮਾਰਾ 1 ਨੰਬਰ ਸਕੂਲ ਸੀ ਪ੍ਰਾਇਮਰੀ, ਉੱਥੋਂ ਵੱਡੇ ਟੁੱਕੇ ਪਏ ਸੀ। ਅੱਛਾ, ਇਹ ਦੱਸੋ ਵੀ ਉਹ ਜਦੋਂ ਤੁਸੀਂ ਆਂਦੇ ਵੀ ਇਹ ਜਿਹੜਾ ਮਸਜਿਦ ਵਾਲਾ ਵਾਕਿਆ ਇਹ 47 ਦੀ ਜਦੋਂ ਤਹਿਰੀਕ ਚੱਲਣ ਰਹੀ ਸੀ ਵੰਡ ਦੀ ਉਦੋਂ? ਵੰਡ ਦੀ ਉਦੋਂ ਦੀ ਆ ਜੀ, ਉਦੋਂ ਦਾ ਵਾਕਿਆ ਕਿ। ਅੱਛਾ, ਫਿਰ ਜਦੋਂ ਤੁਰੇ ਆਪਾਂ ਉਧਰੋਂ ਪਿੰਡੋਂ ਬੋਲੇ ਵਾਲੋਂ, ਤੁਸੀਂ ਆਂਦੇ ਵੀ ਅੱਧਾ ਪਿੰਡ ਸਾਡਾ ਵੱਢਿਆ ਗਿਆ। ਉਹਦੇ 'ਚ ਕੋਈ ਤੁਹਾਡੇ ਆਪਣੇ ਟੱਬਰ ਦਾ ਵੀ ਕੋਈ ਜੀ ਗਿਆ? ਸਾਡੀ ਭੈਣ ਉੱਥੇ ਆ, ਕੀ ਨਾਂ? ਕਨੀਜ਼ ਬੀਬੀ। ਨਹੀਂ, ਉਹ ਆਏ ਨਹੀਂ ਇੱਧਰ? ਆਇਆ ਕਿ ਚੁੱਕ ਕੇ ਲੈ ਗਏ। ਹਾਂਜੀ, ਚੁੱਕ ਕੇ ਲੈ ਗਏ ਸਿੱਖ। ਹਾਂ, ਓਏ ਹੋਏ। ਹਾਂ, ਹੋਰ ਮੈਂ ਇਹਦੂ ਵਾਲੇ ਇੰਨੀ ਦੁਨੀਆ ਨੂੰ ਮੈਂ ਸੁਣਾਉਣ ਡਿਆ, ਮੈਂ ਕਦੀ ਇਹ ਗੱਲ ਕਰਕੇ ਰਾਜ਼ੀ ਨਹੀਂ ਸੀਗਾ ਤੇ ਮੈਨੂੰ ਪਤਾ ਮੇਰੇ ਤੋਂ ਵੱਡੇ ਸੀ। ਅਸਲ 'ਚ ਮੇਰੇ ਕੋਲ ਗੱਲ ਹੈ ਨਾ, ਗੱਲਾਂ ਬਰਦਾਸ਼ਤ ਕਰਨ ਵਾਲੀਆਂ ਨਹੀਂ। ਅਸੀਂ ਆਪਣੇ ਇੱਜ਼ਤ 'ਤੇ ਗੱਲ ਆ ਜਾਂਦੇ, ਲੇਕਿਨ ਇਹ ਗੱਲ ਮੈਂ ਤੁਹਾਡੀ ਕੱਢਦਾ ਵੀ ਇਹ ਦੁਨੀਆ ਨੂੰ ਦੱਸਣੀ ਚਾਹੀਦੀ ਆ ਗੱਲ। ਵੇਖੋ ਜੀ, ਦੱਸ ਕੇ ਕੀ ਕਰ ਲੈਣਾ ਹੈ? ਨਾ ਉਹ ਮੁਆਸ਼ਰਾ ਰਿਹਾ, ਨਾ ਉਹ ਜਜ਼ਬਾਤ ਬੰਦਿਆਂ ਦੇ ਵਿੱਚ ਰਹੇ ਨੇ, ਨਾ ਮੁਸਲਮਾਨਾਂ ਵਿੱਚ ਹੈਗੇ ਤੇ ਨਾ ਇਹਨਾਂ ਵਿੱਚ ਹੀ ਹੈਗੇ ਨੇ। ਹਾਂਜੀ, ਬਾਬਾ ਨਾਨਕ ਦੇ ਕਹਿ ਗਿਆ ਨਾ ਵੀ ਜਿੱਦਾਂ ਸਾਡੇ ਇੱਕ ਇਸਲਾਮ ਦੇ 5 ਬਣਾ ਨੇ। ਹਾਂਜੀ, ਉਹਨੇ ਆਖਿਆ 5 ਦਾ ਤੇ ਕਾ ਮੈਂ ਪੁੱਤਰਾ ਤੇ ਨਾਨਕ ਮੇਰਾ ਨਾਂ। ਹਿੰਦੂ ਕਹਾਂ ਸੋ ਮਾਰਿਆ ਤੇ ਮੁਸਲਮਾਨ ਵੀ ਨਾ। ਹੈਂ, 5 ਤੱਤ ਇਹਨਾਂ ਦੇ ਕਿਹੜੇ ਨੇ? ਗੰਗਾ, ਕਸ਼ਹਿਰਾ, ਕੱਛਾ, ਕਿਰਪਾਨ, ਇਹੋ ਹੀ ਇਹਨਾਂ ਦੇ 5 ਤੱਤ ਨੇ ਨਾ। ਸਾਡੇ 5 ਬਣਾ ਬਣ ਗਏ, ਕਲਮਾ, ਨਮਾਜ਼, ਰੋਜ਼ਾ, ਹਜ, ਜ਼ਕਾਤ ਜਿਹੜਾ ਇਹ ਬਣ ਗਿਆ। ਉਹਨੇ ਕਹਿਤਾ 5 ਤੱਤ ਕਾ ਮੈਂ ਪੁੱਤਰਾ ਤੇ ਨਾਨਕ ਮੇਰਾ ਨਾਂ। ਹਿੰਦੂ ਕਹਾਂ ਸੋ ਮਾਰਿਆ ਤੇ ਮੁਸਲਮਾਨ ਵੀ ਨਾ। ਉਹ ਕੀ ਹੋਣਗੇ? ਉਹ ਸਿਰਫ ਉਹ ਇੱਕ ਵਾਹਿਦ ਅੱਲਾ ਉੱਤੇ ਲੈ ਗਿਆ ਕਿ ਮੈਂ ਕਿਹਾ ਅੱਲਾ ਦਾ ਬੰਦਾ ਵੀ ਰੱਬ ਦਾ ਬੰਦਾ ਆ, ਅੱਲਾ ਦਾ। ਅੱਛਾ, ਤੁਸੀਂ ਮੈਨੂੰ ਪਹਿਲੋਂ ਤੁਸੀਂ ਗੱਲ ਮਾੜੀ ਜੀ ਦੱਸੋ ਵੀ ਆਪਣੀ ਜਿਹੜੀ ਵੱਡੀ ਭੈਣ ਰਹਿ ਗਈ ਤੇ ਉਹਨਾਂ ਨਾਲ ਬਾਅਦ 'ਚ ਕਨੀਜ਼ ਵੀ ਬਿਨਾਂ ਕੋਈ ਰਾਬਤਾ ਨਹੀਂ? ਕੋਈ ਰਾਬਤਾ ਹੈ ਹੀ ਨਹੀਂ। 2-3 ਵਾਰੀ ਮਿਲਟਰੀ ਲੈ ਕੇ ਵੀ ਗਏ ਅਸੀਂ ਉੱਥੇ। ਹਾਂਜੀ, ਕੋਈ ਰਾਬਤਾ ਨਹੀਂ ਮਿਲਿਆ। ਯਾਦ ਉਹ ਮੇਰੇ ਕੋਲ ਖੂਨ ਦਾ ਰਿਸ਼ਤਾ ਭੁੱਲਦੇ ਤੇ ਨਹੀਂ ਭੁੱਲਦਾ ਗਾ। ਜਦੋਂ ਯਾਦ ਆਉਂਦੀ ਆ ਰੋ ਲੈਂਦੇ ਆ, ਹੋਰ ਕੀ ਕਰਨਾ। ਤੇ ਉਹ ਇਹਦਾ ਮਤਲਬ ਵੀ ਤੁਸੀਂ ਗਏ ਬਾਅਦ 'ਚ ਪਿੰਡ ਆਪਣੇ ਬੋੜੇਵਾਲ ਗਏ ਮੁੜ ਕੇ? 2 ਵਾਰੀ ਸਾਡਾ ਵਾਲਦ ਗਿਆ, 2 ਵਾਰੀ। ਪਤਾ ਹੀ ਨਹੀਂ ਲੱਗਾ? ਨਹੀਂ, ਕਦੇ ਪਤਾ ਲੱਗਾ ਨਹੀਂ। ਅੱਜ ਤੱਕ ਬਾਅਦ ਕਿਸੇ ਨੇ ਨਾ, ਅੱਜ ਦਿਨ ਤੱਕ ਨਹੀਂ ਪਤਾ। ਕਿਸੇ ਬੰਦੇ ਨੇ ਆਖਿਆ ਵੀ ਉਹ ਘੋੜੀ ਤੇ ਸੁੱਟਦੇ ਸੀ ਤੇ ਉਹ ਬਹਿੰਦੇ ਨਹੀਂ ਤੇ ਉਹਨਾਂ ਵੱਢ ਛੱਡੀ ਆ। ਅੱਗੇ ਅੱਲਾ ਨੂੰ ਪਤਾ ਜੀ, ਅਸੀਂ ਤਾਂ ਕੁਝ ਕਹਿ ਨਹੀਂ ਸਕਦੇ। ਠੀਕ, ਉਸ ਤੋਂ ਬਾਅਦ ਦਾ ਕੋਈ ਖਬਰ ਨਹੀਂ, ਕੋਈ ਇਲਮ ਨਹੀਂ, ਕਿਸੇ ਕਿਸਮ ਦਾ ਹੈ ਹੀ ਨਹੀਂ। ਹਾਂਜੀ, ਐਵੇਂ ਬੰਦਾ ਝੂਠ ਬੋਲਦਾ ਤੇ ਮਾੜੀ ਗੱਲ ਹੈ ਨਾ। ਠੀਕ, ਤੁਹਾਡੇ ਨਾਲੋਂ ਵੱਡੇ ਸੀ? ਮੇਰੇ ਤੋਂ ਵੱਡੇ ਸੀ, ਅਭੀ 17-18 ਸਾਲ। ਉਹ ਇੰਨੀ ਕਿ ਬਸ ਇੰਨਾ 16 ਸਾਲਾਂ ਦੀ ਹੋਊ, 17 ਦੀ ਹੋਊ, 14 ਸਾਲਾਂ ਦਾ ਮੈਂ ਹੀ ਸੀ। ਦੇਖੋ, ਅਸੀਂ ਆਨੇ ਆ ਨਾ ਸਾਡੇ ਬੱਚੇ ਜਾਂ ਭੈਣ ਭਾ ਉਹਨਾਂ ਨੂੰ ਕਿਸੇ ਨੂੰ ਕੁਝ ਹੋ ਜਾਏ ਨਾ ਤੇ ਅੱਖਾਂ 'ਚੋਂ ਪਾਣੀ ਆ ਜਾਂਦਾ। ਹਾਂਜੀ, ਤੇ ਇਹ ਗੱਲਾਂ ਜਿਹੜੀਆਂ ਵਾ ਬਰਦਾਸ਼ਤ ਤੋਂ ਬਾਹਰ ਆ। ਵੇਖੋ ਕਿੱਡੀਆਂ ਵੱਡੀਆਂ ਕੁਰਬਾਨੀਆਂ ਤੁਸੀਂ ਲੋਕਾਂ ਨੇ ਦਿੱਤੀਆਂ। ਇੱਥੇ ਕੌਣ ਪੁੱਛਦਾ? ਐਡੀਆਂ ਕੁਰਬਾਨੀਆਂ ਦੇ ਕੇ ਇਹ ਟੋਟਾ ਬਣਿਆ ਜਿਹਦੀ ਅੱਜ ਤਬਾਹੀ ਹੋਣ ਲਈ ਹੈ। ਅਸੀਂ ਆਪ ਹੀ ਨਹੀਂ ਠੀਕ ਆ ਗਏ। ਹਾਂਜੀ, ਤੁਸੀਂ ਮੁਸਲਮਾਨ ਜੀ ਕੋ ਨਬੀ ਸੱਲੱਲਾਹੁ ਅਲੈਹਿ ਵਸੱਲਮ ਦੀ ਹਦੀਸ ਪਾ ਕੇ ਆ ਗਿਆ कि मन का शफरा ऐसा मिलना कि जिसने मिलावट की वो हम में से नहीं। किड्डी वड्डी बाई है कि रोज़े ते नहीं किया, नमाज ते नहीं किया, ज़कात ते नहीं किया, कोई गल नहीं की, एक मिलावट तो गया था। मिलावट जी कातल जहर है, जहर है जी। तुसी खान रहे हो, असीं खान रहे हैं, जहर है। अच्छा, ये दसो तुसी ਆਪਾਂ ਪਹਿਲਾਂ ਗੱਲ ਇਸ ਦਾ ਥੋੜਾ ਜਿਹਾ ਨਿਚੋੜ ਕੱਢੀਏ। ਹੋ ਸਕਦਾ ਵਾ ਹੁਣ ਲੋਕਾਂ ਦੇ ਵਿੱਚ ਅੱਗੇ ਨਾਲੋਂ ਬਹੁਤ ਜ਼ਿਆਦਾ ਫਰਕ ਆ ਵੀ ਕੁਛ ਨਾ ਕੁਛ ਸੁਰਾਗ। ਚਲੋ ਹੁਣ ਉਹਨਾਂ ਦੀ ਉਮਰ ਸੀ, ਵੀ ਅੱਲਾਹ ਪਾਕ ਉਹਨਾਂ ਨੂੰ ਜੇ ਉਹਨਾਂ ਦੀ ਡੈਥ ਹੋ ਗਈ ਜ਼ਿੰਦਗੀ ਦੇਵੇ
ਜੇ ਹੋਣ ਤਾਂ ਸ਼ਾਇਦ ਕੁਛ ਨਾ ਪਹੁੰਚੇ। ਇਸੇ ਤਰ੍ਹਾਂ ਦੇ ਵਾਕਿਆਤ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਅਸੀਂ ਇੱਕ ਦੂਜੇ ਤੇ ਬਲੇਮ ਨਹੀਂ ਲਾਉਂਦੇ, ਲੇਕਿਨ ਇਹ ਵੀ ਜੋ ਹੱਕ ਸੱਚ ਹੈ ਨਾ, ਜੋ ਹਕੀਕਤ ਆ, ਉਹਨੂੰ ਆਪਾਂ ਜਿਹੜਾ ਵਾ ਉਹ ਤਾਂ ਬਿਆਨ ਕਰ ਸਕਦੇ ਹਾਂ। ਇਸ ਤਰ੍ਹਾਂ ਦੇ ਵਾਕਿਆਤ ਇਹ ਨੇ ਕਿ ਜਿਵੇਂ ਤੁਸੀਂ ਦੱਸਿਆ ਕਿ ਔਰਤਾਂ ਜਿਹੜੀਆਂ ਨੇ, ਬੀਬੀਆਂ ਜਿਹੜੀਆਂ ਨੇ ਇੱਕ ਦੂਜੇ ਪਾਸੇ ਰਹਿ ਗਈਆਂ। ਇਸੇ ਤਰ੍ਹਾਂ ਹੀ ਸਿਆਲਕੋਟ ਦੇ ਵਿੱਚ ਇੱਕ ਵਸਦੀ ਆ ਮਾਂ ਜੀ, ਉਹ ਸਰਦਾਰਾਂ ਦੀ ਧੀ ਸੀ ਤੇ ਇੱਥੇ ਰਹਿ ਗਈ ਤੇ ਇੱਥੇ ਵਿਆਹ ਹੋ ਗਿਆ, ਬੱਚੇ ਹੋ ਗਏ, ਮੁਸਲਮਾਨ ਹੋ ਗਈ। ਹੋ ਸਕਦਾ ਕੋਈ ਇਸ ਤਰ੍ਹਾਂ ਦਾ ਵਾਕਿਆ ਹੋਵੇ। ਜੇ ਕੋਈ ਆਪਣਾ ਉਹਦੇ ਕੋਈ ਪੱਕੀ ਥਿੱਥੀ ਕੋਈ ਨਿਸ਼ਾਨੀ ਜੇ ਸਾਡੇ ਤੱਕ ਸ਼ੇਅਰ ਕਰੋ, ਕੋਈ ਸ਼ਾਇਦ ਕੋਈ ਸੁਰਾਗ ਮਿਲ ਜਾਏ। ਇਹ ਵੀ ਨਹੀਂ ਪਤਾ ਵੀ ਜਿੰਨੇ ਵੇਖਿਆ ਵੀ ਉਹ ਕੌਣ ਸਨ ਜਿਹੜੇ, ਕੋਈ ਪਤਾ ਨਹੀਂ ਗਾ। ਵੇਖੋ ਜੀ, ਉਸ ਵੇਲੇ ਤੇ ਅਫਰਾ ਤਫਰੀ ਪਈ, ਆਪੋ ਆਪਣੀ ਜਾਨ ਦੀ ਪਈ ਸੀ। ਨਫਸ ਜਿਹੜਾ ਤੁਸੀਂ ਮੁਸਲਮਾਨ ਹੋਣ ਦੇ ਨਾਤੇ ਨਫਸੋ ਨਫਸੀ ਸੀ, ਹਰ ਕੋਈ ਆਪਣੀ ਜਾਨ ਬਚਾ ਰਿਹਾ ਸੀ ਉਸ ਵੇਲੇ। ਜਿਹੜਾ ਸਾਡੇ ਪਿੰਡ ਦੇ ਉੱਤੇ ਜਥਾ ਪਿਆ, ਉਹਦੇ ਵਿੱਚ ਕੁਛ ਬਹੁਤ ਸਾਰਾ ਵੱਡਾ ਰਾਜ ਸੀ ਜਿਹੜਾ ਸਾਡੇ 'ਤੇ ਪਿਆ। ਉਹਦੇ ਵਿੱਚ ਮਿਲਟਰੀ ਵੀ ਆਇਆ ਸੀ, ਹਾਂਜੀ। ਕਿਉਂਕਿ ਇਹ ਲੋਕ ਜਿਹੜੇ ਨੇ, ਇਹ ਕੁਰਬਾਨੀ, ਗਾਈਆਂ ਦੀ ਕੁਰਬਾਨੀ ਤੋਂ ਬੁਰਾ ਮਨਾਉਂਦੇ ਨੇ। ਉਸ ਤੋਂ ਕੋਈ 6 ਮਹੀਨੇ ਸਾਲ ਪਹਿਲੋਂ ਕੁਰਬਾਨੀਆਂ ਦਿੱਤੀਆਂ ਗਈਆਂ, ਇਹਨਾਂ ਕੁਰਬਾਨੀਆਂ ਡੱਕੀਆਂ ਸੀ, ਵੈਸੇ ਨਹੀਂ ਹੋਣ ਦੇ, ਗਾਵਾਂ ਦੀਆਂ ਕੁਰਬਾਨੀਆਂ ਨਹੀਂ ਹੋਣ ਦੇਣੀਆਂ। ਫਿਰ ਅੰਗਰੇਜ਼ ਦਾ ਰਾਜ ਸੀ, ਉਹਨੇ ਆਖਰੀ ਮੈਂ ਤੁਹਾਨੂੰ ਗੱਲ ਦੱਸਣਾ ਕਿ ਉਹਨੇ ਫੈਸਲਾ ਕੀਤਾ ਕਿ ਇਹ ਮਜ਼ਹਬੀ ਕਾਰਵਾਈ ਆ, ਇਹਨਾਂ ਨੂੰ ਨਾ ਰੋਕੋ। ਫਿਰ ਉਹ ਹਟੇ ਸੀ। ਉਹ ਹੁਣ ਉਦੋਂ ਦਾ ਆਲਾ ਗੁੱਸਾ ਜਿਹੜਾ ਨਾ, ਉਦੋਂ ਫਿਰ ਇੰਨਾ ਜਥਾ ਹੈਗਾ ਸੀ ਕਿ ਜਿਹੜਾ ਗਿਣਤੀ ਤੋਂ ਜ਼ਿਆਦਾ ਸੀ, ਬਹੁਤ ਗਿਣਿਆ ਨਹੀਂ ਜਾ ਸਕਦਾ ਇੰਨਾ ਸੀ, ਹਾਂਜੀ। ਤੇ ਉਹ ਫਿਰ ਇਹ ਵੀ ਵਿੱਚ ਆ ਗਈ ਨਾ, ਜਿਹਦੇ ਵਿੱਚ ਆ ਜਾਂਦੀ ਹੈ ਨਾ ਵੀ ਇੱਕ ਸਾਡਾ ਕਿਹਾ ਨਹੀਂ ਮੰਨਿਆ ਗਿਆ, ਹਾਂਜੀ। ਇਸ ਤਰ੍ਹਾਂ ਦੇ ਹਾਲਾਤ ਸੀ ਉਹਦੇ ਜਿਹੜੇ ਹੈਗੇ। ਜੋ ਕੁਛ ਹੋਇਆ ਉਹ ਸਾਨੂੰ ਪਤਾ, ਜਿੱਦਾਂ ਅਸੀਂ ਲਾਸ਼ਾਂ ਟੱਪ ਕੇ ਆਏ ਨਾ ਮੰਨਿਆ। ਬਾਕੀ ਮੈਂ ਜ਼ਹੀਨ ਇੰਨਾ ਸਾ ਕਿ ਮੇਰੇ ਕੋਲ ਕੋਈ ਖਲੋ ਕੇ ਇੱਕ ਵਾਰੀ ਨਾ ਜਾਂ ਕੋਈ ਗੱਲ ਕਰ ਜਾਵੇ ਨਾ, ਮੈਂ ਤਾਂ ਮੇਰੀ ਕਬਰ ਤੇ ਕੰਧ ਕੋਲੋਂ ਪੁੱਛ ਲਿਓ ਮੈਨੂੰ। ਸਕੂਲੇ ਮੈਨੂੰ ਪੜ੍ਹਨੇ ਨਹੀਂ ਪਾਇਆ, ਮੈਨੂੰ ਇੱਥੇ ਇੱਥੇ ਲਿਖ ਦਿਓਗੇ ਨਾ, ਉਰਦੂ ਲਿਖ ਦਿਓਗੇ ਤਾਂ ਮੈਂ ਤੁਹਾਨੂੰ ਪੜ੍ਹ ਦਿਆਂਗਾ। ਅੱਛਾ, ਉਹ ਜਿਹੜਾ ਤੁਸੀਂ ਵੇਖਿਆ ਵੀ ਤੁਸੀਂ ਦੱਸਿਆ ਵੀ ਲਾਸ਼ਾਂ ਦੇ ਉੱਤੋਂ ਨਾ ਉਹ ਵੇਲਾ ਯਾਦ ਹੁੰਦਾ ਤੇ ਕਿਵੇਂ ਦਾ ਲੱਗਦਾ? ਮੈਂ ਬਿਆਨ ਨਹੀਂ ਕਰ ਸਕਦਾ, ਹਿੰਮਤ ਤੋਂ ਬਾਹਰ ਆ, ਹਿੰਮਤ ਤੋਂ ਗੱਲ ਬਾਹਰ ਆ, ਮੈਂ ਕੋਈ ਕਹਿ ਨਹੀਂ ਸਕਦਾ। ਇੱਥੇ ਜਿਹੜਾ ਆ ਕੇ ਲਾਸ਼ਾਂ ਢੋ ਕੇ ਤੁਹਾਨੂੰ ਦੱਸਿਆ ਚੱਕੂ ਸੁੱਟੀਆਂ ਸਾਂ, ਉਹਨਾਂ ਜਿਹੜੇ ਮਾੜੇ ਮੋਟੇ ਇੰਤਜ਼ਾਮੀਆਂ ਸੀ ਨਾ, ਉਹਨਾਂ ਨੇ ਆਖਿਆ ਗੱਡੇ ਵੀ ਉਹਨਾਂ ਦੇ ਤੇ ਢੱਗੇ ਵੀ ਉਹਨਾਂ ਦੇ, ਆ ਲਾਸ਼ਾਂ ਢੋ, ਆ ਚੱਕੂ ਮੋੜ ਹੈਗਾ ਜੀ। ਨਹੀਂ, ਉਹ ਗੱਲ ਆਪਾਂ ਫੇਰ ਕਰਦੇ ਹਾਂ, ਲੇਕਿਨ ਇਹ ਵੀ ਆਪਣਾ ਸਾਡਾ ਮਕਸਦ ਹੀ ਇਹ ਵਾ ਵੀ ਜਿਹੜੀ ਅਸਲੀਅਤ ਹਕੀਕਤ ਹੈ ਨਾ, ਰਿਐਲਿਟੀ, ਗਰਾਊਂਡ ਰਿਐਲਿਟੀ, ਵੀ ਸ਼ੁਰੂ ਤੋਂ ਕਿਵੇਂ ਹੋਇਆ, ਕਿੱਧਰੋਂ ਹੋਇਆ ਪਹਿਲੋਂ, ਉਹ ਤੇ ਸਾਰੀਆਂ ਗੱਲਾਂ ਸਾਰਿਆਂ ਤੱਕ ਸਾਹਮਣੇ ਹੋਣੀ ਚਾਹੀਦੀਆਂ। ਤੁਸੀਂ ਆਪਣੀ ਫੀਲਿੰਗਸ, ਆਪਣੇ ਜਿਹੜੇ ਤੁਹਾਡੇ ਅੰਦਰ ਦੀ ਗੱਲ ਹੈ ਨਾ, ਉਹ ਦੱਸਣੀ ਵੀ ਕਿਵੇਂ ਦਾ ਲੱਗਦਾ ਤੁਹਾਨੂੰ ਉਹ ਯਾਦ ਕਰਕੇ। ਉਸੇ ਵਾਸਤੇ ਤੁਹਾਡੇ ਕੋਲ ਆ ਕੇ ਬੈਠੇ ਤੇ ਤੁਸੀਂ ਦੱਸੋ ਸਾਨੂੰ ਥੋੜ੍ਹਾ ਜਿਹਾ। ਮੈਂ ਇਹਦੇ ਵਿੱਚ ਤੁਹਾਨੂੰ ਇੱਕ ਇਸਲਾਮ ਦੀ ਮਿਸਾਲ ਦੇ ਸਕਦਾ, ਦੱਸੋ। ਹਾਂਜੀ। ਮੁਸਲਮਾਨਾਂ ਦਾ ਗਵਰਨਰ ਸ਼ਾਮ ਦੇ ਵਿੱਚ ਉਹਨੂੰ ਗਸ਼ ਪੈ ਜਾਂਦਾ ਸੀ। ਲੋਕਾਂ ਨੇ ਇਤਲਾਹ ਕੀਤੀ, ਨਬੀ ਸੱਲੱਲਾਹੁ ਅਲੈਹਿ ਵਸੱਲਮ ਨੂੰ ਕਹਿਣ ਲੱਗੇ ਕਿ ਇਹਨੂੰ 2-3 ਵਾਰੀ ਗਸ਼ ਪੈਂਦਾ ਦਿਹਾੜੀ ਦੇ ਵਿੱਚ, ਹਾਂਜੀ। ਤੁਸੀਂ ਇਹ ਕੀ ਭੇਜ ਦਿੱਤਾ ਇੱਥੇ? ਆਪ ਉੱਥੇ ਗਏ ਤੇ ਉਹਨਾਂ ਨੂੰ ਪੁੱਛਿਆ ਵੀ ਕੀ ਹੋਇਆ ਤੁਹਾਨੂੰ, ਵੀ ਕਿਉਂ ਇਸ ਤਰ੍ਹਾਂ ਹੋਏ ਹੋ? ਉਹ ਹਜ਼ਰਤ ਖਬਾਬ ਹੈਗੇ ਸੀ ਕਿ ਉਹਨਾਂ ਦੇ ਟੁਕੜੇ ਕਰਕੇ ਨਾ ਫਾਂਸੀ 'ਤੇ ਟੰਗਿਆ ਸੀ। ਉਹ ਆਂਦੇ ਵੀ ਜਦੋਂ ਉਹ ਵਕਤ ਮੈਨੂੰ ਯਾਦ ਆਉਂਦਾ ਨਾ, ਉਹ ਜਦੋਂ ਅਜ਼ਾਬ ਕੱਟੇ ਗਏ ਸੀ, ਮੈਨੂੰ ਜਦੋਂ ਅਜ਼ਾਬ ਉਹ ਯਾਦ ਆਉਂਦਾ ਨਾ, ਮੈਨੂੰ ਗਸ਼ ਪੈ ਜਾਂਦੀ ਹੈ। ਹੁਣ ਮੈਨੂੰ ਗਸ਼ ਨਾ ਪਾਇਓ, ਤੁਹਾਡੀ ਮਿਹਰਬਾਨੀ ਹੈ ਬੜੀ, ਮੈਂ ਇਸ ਤੋਂ ਬੁਲਾ ਰੱਖਿਓ। ਨਹੀਂ, ਉਹ ਤੁਸੀਂ, ਤੁਹਾਡੇ ਕਹਿਣ ਦਾ ਮਕਸਦ ਇਹ ਵੀ ਤੁਹਾਡੇ ਜਦੋਂ ਸਾਹਮਣੇ ਆਉਂਦਾ ਇਹ ਵੇਖ ਲਓ ਕਿ ਸਾਨੂੰ ਜ਼ਮੀਨ ਅਸਮਾਨ ਦਾ ਨਹੀਂ ਪਤਾ ਹੁੰਦਾ ਵੀ ਪਏ ਕਿੱਥੇ। ਹਾਲਾਂਕਿ ਬਚਪਨ ਸੀ, ਉਦੋਂ ਕੋਈ ਐਡੀ ਗੱਲ ਨਹੀਂ ਸੀ, ਉਮਰ ਨਹੀਂ ਸੀ ਹੈਗੀ, ਹਾਂਜੀ। ਬਸ ਇਹੋ ਹੀ ਜਦੋਂ ਵੇਖਿਆ, ਆਪਣੀ ਅੱਖੀਆਂ ਨਾਲ ਵੇਖਿਆ, ਜਦੋਂ ਠੇਡੇ ਖਾਂਦੇ ਆਏ, ਰੁੜਦੇ ਪੁੜਦੇ ਆਏ, ਭੁੱਖੇ ਮਰਦੇ ਆਏ। ਸੁਲਤਾਨ ਦੀ ਸਰਾਂ ਤੁਹਾਡੇ ਲਾਹੌਰ ਜੇ ਨਾ, ਟੋਕਰੇ 'ਚ ਰੋਟੀਆਂ ਪਾਈਆਂ ਹੋਣੀਆਂ ਤੇ ਇੰਝ ਕਰਕੇ ਸੁੱਟਦੇ, ਜਿੱਦਾਂ ਕੁੱਤਿਆਂ ਨੂੰ ਪਾਈ ਦੀ ਆ। ਐਵੇਂ ਮੈਂ ਬੋਚੀ ਯਾਰ, ਤੇ ਮੈਂ ਤੁਹਾਨੂੰ ਨਹੀਂ ਵੇਖਣਾ ਕਿ ਇਹ ਵੀ ਲਾਗੇ ਭੁੱਖਾ ਬੈਠਾ, ਮੈਂ ਆਪਣੇ ਮੂੰਹ 'ਚ ਪਾਉਣੀ ਆ। ਇੱਥੇ ਆ ਕੇ ਸੜੀ ਕਣਕ ਪੀ ਕੇ ਅਸਾਂ ਖਾਧੀ ਆ, ਬਗਾੜ ਪੀ ਕੇ ਅਸਾਂ ਖਾਧਾ। ਕਿਹੜਾ ਤੁਹਾਨੂੰ ਦੱਸੀਏ? ਉੱਥੋਂ ਦੇ ਵਾਕਿਆਤ ਲੈਣੇ ਤੇ ਬਹੁਤ ਔਖੇ ਨੇ। ਉਹ ਜਦੋਂ ਇੱਕ ਅੱਧਾ ਤੁਸੀਂ ਸ਼ੇਅਰ ਕਰ ਦਿਓ ਵੀ ਕਿਵੇਂ ਵੱਡ ਕੱਟਦਾ ਨਾ, ਕਿ ਇੱਕ ਅੱਧਾ ਸਾਰਿਆਂ ਤੱਕ ਗੱਲ ਪਹੁੰਚਣੀ ਚਾਹੀਦੀ। ਜਿੰਨੀ ਦੇਰ ਤੱਕ ਅੰਦਰੋਂ ਦਰਦ ਵਾਲੀ ਗੱਲ ਜਿਹੜੀ ਹੈ ਨਾ, ਉਹ ਅਗਲੇ ਤੱਕ ਨਾ ਪਹੁੰਚੇ ਤੇ ਸਵਾਦ ਨਹੀਂ ਆਉਂਦਾ। ਤੇ ਪਤਾ ਹੋਵੇ ਉਹਨਾਂ ਨੂੰ ਵੀ
ਜਿਹੜੇ ਆਂਦੇ ਆ ਨਾ ਉਧਰ ਬੈਠੇ ਆਂਦੇ ਆ ਸਿੱਖ ਜਾਂ ਹਿੰਦੂ ਆਂਦੇ ਵੀ ਇਹ ਸਾਰਾ ਕੁਝ ਮੁਸਲਮਾਨਾਂ ਕੀਤਾ। ਉਹ ਦੁਨੀਆ ਤੱਕ ਗੱਲ ਪਹੁੰਚੇ ਤਾਂ ਸਹੀ, ਮੁਸਲਮਾਨਾਂ ਨੇ ਕੀਤਾ, ਤੁਸੀਂ ਵੀ ਕੀਤਾ। ਨਹੀਂ ਫਿਰ ਉੱਥੇ ਤੁਹਾਡੀ ਗੱਲ ਤੇ ਉੱਥੇ ਹੀ ਆ ਜਾਂਦੀ ਆ। ਜਦ ਤਾਰੀਖ 'ਚ ਚੱਲੀ ਆ ਇੱਕ ਵਾਹਦ ਤੁਹਾਨੂੰ ਦੱਸਿਆ, ਇੱਕ ਲਾਲੇ ਕੌਮ ਖੱਤਰੀ ਰੋੜੇ ਜਿਹੜੇ ਨੇ ਨਾ ਸਾਰਾ ਫਸਾਦ ਉਹਨਾਂ ਦਾ, ਉਹ ਪੜ੍ਹੇ ਲਿਖੇ ਲੋਕ ਸੀ। ਇਹ ਹਿੰਦੂ ਆ ਜਿਹੜੇ ਸਿੱਖ ਜਾਂ ਮੁਸਲਮਾਨ ਜਿਹੜੇ ਨੇ ਬਹੁਤ ਲੋਕ ਜਿਹੜੇ ਸੀ ਉਹਨਾਂ ਦੇ ਮਤਾਜ ਸਨ। ਇਲਮ ਤੋਂ ਮੁਸਲਮਾਨਾਂ ਨੂੰ ਪਰਾਂ ਰੱਖਿਆ। ਸਾਡੇ ਪਿੰਡਾਂ 3 ਪਿੰਡ ਸੀ ਤੇ ਕੋਈ ਸਕੂਲ ਨਹੀਂ ਸੀ ਹੈਗਾ। ਪਰ ਪਾਰੋਵਾਲ ਜੱਟਾਂ ਦਾ ਪਿੰਡ ਸੀ, ਉੱਥੇ ਸਕੂਲ ਸੀ 3 ਕੋ ਟੁਰ ਕੇ ਜਾਂਦੇ ਸੀ ਬੱਚੇ ਪੜ੍ਹਨ ਵਾਸਤੇ। ਜਿਹੜਾ ਕੋਈ ਸਾਡੇ ਪਿੰਡ 'ਚ ਕੌਣ ਸੀ? 2 ਬੰਦੇ ਪੜ੍ਹੇ ਹੋਏ। ਹਾਂਜੀ, ਉਹ ਵੀ ਦੂਸਰੀ ਤੀਸਰੀ ਚੌਥੀ ਤੱਕ ਪੜ੍ਹਾ ਸਕਦੇ ਸੀ। ਬਾਬਾ ਜੀ ਕੋ ਪੁੱਛਣ ਦੀ ਕੋਸ਼ਿਸ਼ ਕਰਨ ਡਏ ਜੀ ਵੀ ਹਾਲਾਤਾਂ ਦੇ ਬਾਰੇ, ਤੇ ਬਾਬਾ ਜੀ ਚਾਹੁੰਦੇ ਹੋ ਮੈਂ ਉੱਥੇ ਆਵਾਂਗਾ, ਮੈਂ ਡਿੱਗ ਪਊਂਗਾ, ਤੁਹਾਡੇ ਜੁੰਮੇ ਪੈ ਜਾਏਗਾ, ਹੋਰ ਗੱਲ ਕੋਈ ਨਹੀਂ। ਨਾ ਪੁੱਛੋ। ਬਾਬਾ ਜੀ ਆਂਦੇ ਜੀ ਉਹ ਗੱਲ ਕਰਾਂਗੇ ਤੇ ਮੈਂ ਉਹ ਦੱਸ ਨਹੀਂ ਸਕਦਾ, ਬਿਆਨ ਨਹੀਂ ਕਰ ਸਕਦਾ ਐਡੇ ਮਾੜੇ ਹਾਲਾਤ ਹੋਏ ਤੇ ਜੇ ਕੁਝ ਵੇਖਿਆ। ਇਸ ਤੋਂ ਵੱਡਾ ਮਾੜਾ ਹਾਲਾਤ ਕਿਹੜਾ ਹੈਗਾ ਕਿ ਜਿਹੜਾ ਮੈਂ ਤੁਹਾਨੂੰ ਦੱਸਿਆ ਕਿ ਮੇਰੀ ਇੱਕ ਹਮਸ਼ੀਰਾ ਹੈ ਕਿ ਉੱਥੇ ਮੇਰੀ ਮੈਂ ਇਹਦੋਂ ਵੱਡਾ ਤੁਹਾਨੂੰ ਕੀ ਦੱਸ ਸਕਣਾ, ਦੂਸਰਿਆਂ ਨੂੰ ਮੈਂ ਕੀ ਕਰਾਂ। ਹਾਂ, ਦੂਜਿਆਂ ਨੂੰ ਖੂਨ ਦਾ ਰਿਸ਼ਤਾ। ਇਹ ਦੱਸੋ ਵੀ ਜਿਹੜਾ ਵਸੇਬ ਉਸ ਤੋਂ ਪਹਿਲੋਂ 47 ਤੋਂ ਪਹਿਲੋਂ ਜਿਹੜਾ ਸੀ, ਜਦੋਂ ਕੋਈ ਨਹੀਂ ਤਹਿਰੀਕ, ਕੋਈ ਡਰ ਖਤਰਾ ਨਹੀਂ ਸੀ, ਉਹ ਵਸੇਬ ਉਹ ਚੰਗਾ ਸੀ ਕਿ ਹੋਣ ਵਾਲਾ ਚੰਗਾ? ਉਹ ਲੱਖਾਂ ਦਰਜਾ ਚੰਗਾ। ਹੈ ਅੰਗਰੇਜ਼ ਸੀ ਨਾ ਸਾਡੇ ਉੱਤੇ ਸਾਂਝੇ ਸੀ ਜਾ, ਉਹਨਾਂ ਨੇ ਸਾਰਿਆਂ ਨੂੰ ਟਿਕਾਣੇ ਲਾ ਕੇ ਰੱਖਿਆ ਸੀ। ਅਜੇ ਤੇ ਵਸੇਬ ਤੇ ਆਪੇ ਫਿਰ ਹੁਣ ਆਇਆ ਜਦੋਂ ਹਕੂਮਤ ਤੇ ਤੀਸਰੇ ਬੰਦੇ ਦੀ ਆ ਉੱਥੇ, ਹਿੰਦੂਆਂ ਦੇ ਵੀ ਤੇ ਸਿੱਖਾਂ ਦੇ ਵੀ ਤੇ ਮੁਸਲਮਾਨਾਂ ਦੇ ਵੀ ਤਾਂ ਹਕੂਮਤ ਤੇ ਚੱਲ ਰਹੀ ਅੰਗਰੇਜ਼ ਦੀ। ਹਾਂਜੀ, ਉਹ ਇਹ ਹੈ ਸੀ ਕੁਛ ਇਨਸਾਫ ਕਰ ਦਿੰਦੇ ਸੀ ਥੋੜ੍ਹਾ ਬਹੁਤਾ। ਅੱਛਾ, ਇਹ ਦੱਸੋ ਵੀ ਉਹ ਆਪਣਾ ਜਦੋਂ ਤੁਸੀਂ ਆਏ ਜੇ ਇੱਧਰ ਨੂੰ, ਉੱਥੋਂ ਜਦੋਂ ਵੰਡ ਦਾ ਪਤਾ ਲੱਗ ਗਿਆ ਵੀ ਹੋ ਗਈ, ਕਿਵੇਂ ਤੁਰ ਕੇ ਇੱਥੇ ਤੱਕ ਪਹੁੰਚੇ, ਉਹ ਥੋੜੀ ਗੱਲ ਦਾ। ਜੀ ਵੇਖ ਲਓ ਜੀ, ਬਟਾਲੇ ਗਏ ਤੇ ਬਟਾਲੇ ਡੇਰਾ ਬਾਬਾ ਨਾਨਕ ਦਾ ਪੁਲ ਹੈਗਾ ਜੀ, ਉੱਥੋਂ ਦੀ ਲੰਘ ਕੇ ਨਾਰੋਵਾਲ ਆਏ ਸੀ। ਨਾਰੋਵਾਲ ਉੱਥੋਂ ਆਏ ਲਾਹੌਰ, ਤੇ ਫਿਰ ਉੱਥੋਂ ਬਹਿ ਕੇ ਨਾ ਗੱਡੀਆਂ ਮੋਟਰਾਂ ਦੇ ਉੱਤੇ ਤੇ ਇੱਥੇ ਪਹੁੰਚੇ। ਗੈਸ ਪਲਾਂਟ ਦੀਆਂ ਗੱਡੀਆਂ ਹੁੰਦੀਆਂ ਸੀ, ਕੋਲਾ ਪਿੱਛੇ ਪਾਇਆ ਉਹਨੂੰ ਭਖਾਉਣਾ ਤੇ ਫਿਰ ਚੱਲੀ ਉਹਨੇ। ਹਾਂਜੀ, ਇੱਥੇ ਆਏ ਤੇ ਇੱਥੇ ਬਾਬਾ ਕਾਲੇ ਖਾਂ ਹੈਗਾ ਸੀ, ਇੱਥੇ ਕੋਈ ਗੁੱਲਰ ਦਾ ਬੰਦਾ ਹੈਗਾ ਸੀ ਕਿ ਜਿਹਨੇ ਨੇ ਆਹ ਪਿੰਡ ਅਲਾਟ ਕਰਤਾ ਇਹਨਾਂ ਨੂੰ, ਸਾਡੇ ਬੰਦਿਆਂ ਨੂੰ। ਇੱਥੇ ਆ ਕੇ ਤੇ ਬਹਿ ਗਏ, ਉੱਥੇ ਤੁਰ ਕੇ ਆ ਗਏ, ਇੱਥੇ ਆ ਗਏ। ਅੱਛਾ, ਹੁਣ ਆਖਰੀ ਗੱਲ ਤੁਸੀਂ ਦੱਸ ਦਿਓ ਵੀ ਪਿੰਡ ਆਪਣਾ ਬੋੜੇਵਾਲ